ਅੰਡੋਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਭਾਰਤੀ ਮੀਡੀਆ ਜਿਹੜਾ ਕਿ ਹਮੇਸ਼ਾ ਹੀ ਵਿਵਾਦਾਂ ਦਾ ਵਿਸ਼ਾ ਰਿਹਾ। ਭਾਰਤੀ ਮੀਡੀਆ ਨੇ ਹਰ ਉਹ ਕੰਮ ਕੀਤਾ ਜਿਹੜਾ ਕਿ ਉਹਨੂੰ ਨਹੀਂ ਕਰਨਾ ਚਾਹੀਦਾ। ਜਿਸ ਦਿਨ ਤੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਆਰੰਭ ਹੋਈਆਂ, ਉਸ ਦਿਨ ਤੋਂ ਲੈ ਕੇ ਲਗਾਤਾਰ ਭਾਰਤੀ ਮੀਡੀਆ ਜਿਹੜਾ ਉਹ ਨਕਾਰਾਤਮਕ ਸੋਚ ਜਿਹੜੀ ਉਹ ਲੈ ਕੇ ਚੱਲਿਆ ਤੇ ਹਰ ਵਾਰ ਐਕਸਪੋਜ਼ ਹੋਇਆ, ਲੇਕਿਨ ਫਿਰ ਵੀ ਉਹ ਇਸ ਤੋਂ ਬਾਜ ਨਹੀਂ ਆਇਆ। ਖਾਸ ਕਰ ਇਸ ਚੋਣਾਂ ਦੇ ਦੌਰਾਨ ਜਿਹੜਾ ਰੋਲ ਸੱਤਾਧਾਰੀ ਭਾਰਤ ਯਾਨੀ ਕਿ ਇਸ ਪੂਰੇ ਦੇ ਪੂਰੇ ਇਲੈਕਸ਼ਨ ਦੌਰਾਨ ਭਾਰਤ ਦੇ ਉੱਪਰ ਰਾਜ ਕਰਦੀ ਬੀਜੇਪੀ ਵੱਲੋਂ ਜੋ ਰੋਲ ਨਿਭਾਇਆ ਗਿਆ, ਜੋ ਰੋਲ ਦਿੱਲੀ ਦੀ ਪੁਲਿਸ ਵੱਲੋਂ ਨਿਭਾਇਆ ਗਿਆ, ਜੋ ਰੋਲ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਨਿਭਾਇਆ ਗਿਆ ਤੇ ਜੋ ਰੋਲ ਭਾਰਤੀ ਮੀਡੀਆ ਵੱਲੋਂ ਨਿਭਾਇਆ ਗਿਆ, ਕਿਤੇ ਨਾ ਕਿਤੇ ਪੂਰੀ ਦੁਨੀਆ ਦੇ ਅੰਦਰ ਉਹਦੀ ਤੋਏ ਜਿਹੜੀ ਆ ਉਹ ਹੋ ਰਹੀ ਹੈ। ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹਨੂੰ ਚੱਲਦਾ ਕਰਨ ਦੇ ਲਈ ਬੀਜੇਪੀ ਨੇ ਜਿੱਥੇ ਹਰ ਹੱਥ ਕੰਡਾ ਵਰਤਿਆ, ਉਹਦੇ ਨਾਲ ਹੀ ਦਿੱਲੀ ਪੁਲਿਸ ਨੇ ਵੀ ਉਹੀ ਕੁਛ ਕੀਤਾ, ਉਹੀ ਕੁਛ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕੀਤਾ ਤੇ ਉਹੀ ਕੁਛ ਜਿਹੜਾ ਸੀਗਾ ਉਹ ਭਾਰਤੀ ਮੀਡੀਆ ਨੇ ਕੀਤਾ। ਸਭ ਤੋਂ ਪਹਿਲਾਂ ਭਾਰਤੀ ਮੀਡੀਆ ਦੀ ਗੱਲ ਕਰਾਂਗੇ। ਸ਼ਹੀਨ ਬਾਗ ਦੇ ਵਿੱਚ ਜਿਹੜਾ ਕਿ ਮੁਸਲਮਾਨਾਂ ਦੇ ਵੱਲੋਂ ਇੱਕ ਧਰਨਾ ਲਾਇਆ ਹੋਇਆ CAA NRC ਤੇ NPR ਦੇ ਉੱਤੇ, ਉਹਦੇ ਅਗੇਂਸਟ ਧਰਨਾ ਲਾ ਕੇ ਬੈਠੇ ਨੇ। ਧਰਨੇ ਨੂੰ ਕਵਰ ਕਰਨ ਦੇ ਬਹਾਨੇ ਜੋ ਕੁਝ ਭਾਰਤੀ ਮੀਡੀਆ ਨੇ ਕੀਤਾ ਤੇ ਜੋ ਭਾਰਤੀ ਮੀਡੀਆ ਦੀ ਖਿੱਲੀ ਉੜੀ ਆ ਤੇ ਜਿਸ ਤਰੀਕੇ ਦੇ ਨਾਲ ਭਾਰਤੀ ਮੀਡੀਆ ਨੂੰ ਉੱਥੇ ਵੜਨ ਤੋਂ ਫਿਰ ਬੈਨ ਕੀਤਾ ਗਿਆ ਤੇ ਖਾਸ ਕਰ ਦੀਪਕ ਚੁਰਾਸੀਆ ਵਰਗੇ ਨੂੰ, ਤੇ ਉਹਦੇ ਨਾਲ ਦੀਪਕ ਚੁਰਾਸੀਆ ਦੇ ਨਾਲ ਹੀ ਸੁਧੀਰ ਚੌਧਰੀ ਨੂੰ, ਜੀ ਨਿਊਜ਼ ਦਾ ਪੱਤਰਕਾਰ ਹੈ ਉਹ ਵੀ, ਲੇਕਿਨ ਦੀਪਕ ਚੁਰਾਸੀਆ ਤੋਂ ਕਿਸੇ ਨੇ ਇੰਨੀ ਉਮੀਦ ਨਹੀਂ ਸੀ ਕੀਤੀ ਕਿ ਉਹਦੇ ਵਰਗਾ ਵੀ ਪੱਤਰਕਾਰ ਜਿਹੜਾ ਉਹ ਇਹੋ ਜਿਹੀਆਂ ਖਬਰਾਂ ਜਿਹੜੀਆਂ ਉਹ ਚਲਾਏਗਾ। ਜਦੋਂ ਬੀਜੇਪੀ ਦੇ IT ਸੈੱਲ ਨੇ ਇੱਕ ਜਿਹੜੀ ਫੇਕ ਨਿਊਜ਼ ਜਿਹੜੀ ਸੀਗੀ ਉਹ ਸੋਸ਼ਲ ਮੀਡੀਆ 'ਤੇ ਚਲਾਈ ਕਿ ਸ਼ਹੀਨ ਬਾਗ ਦੇ ਵਿੱਚ ਜਿਹੜੀਆਂ ਔਰਤਾਂ ਧਰਨੇ 'ਤੇ ਬੈਠੀਆਂ ਨੇ ਉਹ 500 ਰੁਪਇਆ ਦਿਹਾੜੀ ਲੈ ਕੇ ਆਉਂਦੀਆਂ ਨੇ ਤੇ 24 ਘੰਟੇ ਦੇ ਵਿੱਚ ਹਰ ਔਰਤ 8-8 ਘੰਟੇ ਲਈ ਉੱਥੇ ਬੈਠਦੀ ਆ ਤੇ 500 ਰੁਪਇਆ ਲੈ ਕੇ ਚਲੀ ਜਾਂਦੀ। ਉਸ ਤਰ੍ਹਾਂ ਡਿਊਟੀਆਂ ਲੱਗੀਆਂ ਹੋਈਆਂ ਤੇ ਉਹ ਔਰਤਾਂ 500 ਰੁਪਇਆ ਦਿਹਾੜੀ ਦੇ ਹਿਸਾਬ ਨਾਲ ਜਿਹੜੀਆਂ 3 ਸ਼ਿਫਟਾਂ 'ਚ ਚੇਂਜ ਹੁੰਦੀਆਂ ਨੇ ਤੇ ਉਹ ਆਪਣੀ ਦਿਹਾੜੀ ਲੈਂਦੀਆਂ ਨੇ ਤੇ ਉਸ ਧਰਨੇ 'ਚ ਸ਼ਾਮਲ ਹੋਈਆਂ। ਉਹਨੂੰ ਕੁਛ ਵੱਖਵਾਦੀ ਸੰਗਠਨਾਂ ਦੀ ਜਿਹੜੀ ਆ ਉਹ ਹਮਾਇਤ ਆ ਤਾਂ ਉਹਨੂੰ ਇਹਨਾਂ ਚੈਨਲਾਂ ਨੇ ਬੜੀ ਪ੍ਰਮੁੱਖਤਾ ਦੇ ਨਾਲ ਜਿਹੜੀ ਉਹਨੂੰ ਪਹਿਲ ਦਿੱਤੀ। ਮੀਡੀਆ ਨੇ ਵੀ ਸੋਸ਼ਲ ਮੀਡੀਆ ਤੋਂ ਚੱਕ ਕੇ ਜਿਹੜਾ ਉਹਨੂੰ ਬੜੀ ਪ੍ਰਮੁੱਖਤਾ ਨਾਲ ਦਿਖਾਇਆ। ਜਦੋਂ ਦੀਪਕ ਚੁਰਾਸੀਆ ਉੱਥੇ ਕਵਰੇਜ ਲਈ ਗਿਆ ਤਾਂ ਦੀਪਕ ਚੁਰਾਸੀਆ ਨੂੰ ਉੱਥੇ ਲਾਏ ਗਏ ਬੈਰੀਗੇਡਾਂ 'ਤੇ ਖੜਾ ਹੋ ਕੇ ਇਹ ਪੁੱਛਣਾ ਪਿਆ ਕਿ ਕੀ ਮੈਂ ਅੰਦਰ ਆ ਸਕਦਾ। ਜਿਹੜੇ ਆਪਣੇ ਅੰਦਰ ਦਾ ਡਰ ਸੀ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਸਤਾ ਰਿਹਾ ਸੀ। ਉਹਦੇ ਨਾਲ ਹੀ ਸੁਧੀਰ ਚੌਧਰੀ ਉਹ ਹੈ ਜੀ ਨਿਊਜ਼ ਦੇ ਉੱਪਰ ਹੁੰਦਿਆਂ ਹੋਇਆਂ ਇਹਨੇ ਜਿਸ ਵੇਲੇ ਨਵੀਨ ਜਿੰਦਲ ਕੁਰਸ਼ੇਤਰ ਤੋਂ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਦਾ, ਉਹਦੇ ਨਾਲ ਇੱਕ ਵੱਡੀ ਡੀਲ ਕਰਨ ਦੇ ਵਿੱਚ ਉਹਦਾ ਸਟਿੰਗ ਆਪਰੇਸ਼ਨ ਕਰਦਾ ਖੁਦ ਦਾ ਸਟਿੰਗ ਆਪਰੇਸ਼ਨ ਕਰਵਾ ਬੈਠਾ ਤੇ ਇਹਨੂੰ ਜੇਲ੍ਹ ਦੀ ਹਵਾ ਖਾਣੀ ਪਈ ਤੇ ਅਜੇ ਤੱਕ ਵੀ ਉਸ ਕੇਸ ਦਾ ਸਾਹਮਣਾ ਕਰ ਰਿਹਾ ਤੇ ਜੇਲ੍ਹ ਦੀ ਹਵਾ ਖਾ ਕੇ ਬਾਹਰ ਆਇਆ, ਲੇਕਿਨ ਆ ਕੇ ਵੀ ਨਹੀਂ ਸੁਧਰਿਆ। ਉਹ ਵੱਖਰੀ ਗੱਲ ਆ ਕਿ ਜਿਸ ਨਾਲ ਤੁਹਾਡੀ ਨਹੀਂ ਬਣੀ ਉਸ ਪਾਰਟੀ ਦੇ ਵਿਰੁੱਧ ਵਾਵੇਲਾ ਤਾਂ ਤੁਸੀਂ ਕਰ ਲਿਆ, ਲੇਕਿਨ ਘੱਟੋ ਘੱਟ ਇੰਨਾ ਤਾਂ ਸੋਚਿਆ ਜਾਵੇ ਕਿ ਜਦੋਂ ਤੁਸੀਂ ਜੇਲ੍ਹ ਜਾ ਕੇ ਆਏ ਉਸ ਕੇਸ ਦੇ ਵਿੱਚ ਤੇ ਘੱਟੋ ਘੱਟ ਤੁਹਾਨੂੰ ਸੋਚਣਾ ਚਾਹੀਦਾ ਸੀ ਕਿ ਕੱਲ੍ਹ ਨੂੰ ਆ ਕੇ ਅਸੀਂ ਪਬਲਿਕ ਦੇ ਵਿੱਚ ਕੀ ਮੂੰਹ ਦਿਖਾਵਾਂਗੇ, ਲੇਕਿਨ ਫਿਰ ਵੀ ਨਹੀਂ ਸੁਧਰੇ। ਕਿਤੇ ਨਾ ਕਿਤੇ ਦੋਨਾਂ ਦਾ ਚਿਹਰਾ ਜਿਹੜਾ ਬੇਨਕਾਬ ਹੋਇਆ। ਬਾਕੀਆਂ ਨੇ ਬਾਹਰ ਤੋਂ ਕਵਰੇਜ ਲੈ ਕੇ ਆਪਣੇ ਹਿਸਾਬ ਦੇ ਨਾਲ ਦਿਖਾਈ, ਲੇਕਿਨ ਜਿਹੜੀ ਸੱਤਾਧਾਰੀ ਧਿਰ ਸੀ ਉਹ ਭਾਰਤ ਦੇ ਉੱਤੇ ਜਿਹੜੀ ਇਸ ਵੇਲੇ ਰਾਜ ਕਰਦੀ ਸੀ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਇੱਥੇ ਹੀ ਨਹੀਂ ਰੁਕਿਆ, ਇਹਦੇ ਨਾਲ ਹੀ ਸ਼ਹੀਨ ਬਾਗ 'ਚ ਇੱਕ ਬੁਰਕਾ ਪਹਿਨੀ ਔਰਤ ਪਹੁੰਚਦੀ ਆ। ਗੁੰਜਨ ਕਪੂਰ ਉਹਦਾ ਨਾਮ ਹੈ। ਗੁੰਜਨ ਕਪੂਰ YouTube 'ਤੇ ਇੱਕ ਚੈਨਲ ਚਲਾਉਂਦੀ ਆ। ਬੁਰਕਾ ਪਾ ਕੇ ਗਈ, ਬੁਰਕੇ ਦੇ ਅੰਦਰ ਉਹਦਾ ਕੈਮਰਾ ਛੁਪਿਆ ਹੋਇਆ ਸੀ ਤੇ ਉਹ ਉੱਥੇ ਕਵਰੇਜ ਕਰਨ ਦੇ ਲਈ ਜਦੋਂ ਪਹੁੰਚੀ ਤਾਂ ਔਰਤਾਂ ਨੇ ਉਹਦੇ 'ਤੇ ਸ਼ੱਕ ਹੋਇਆ ਤਾਂ ਉਹਨੂੰ ਪਕੜ ਲਿਆ। ਉਹਦੇ ਨਾਲ ਬਾਕੀ ਦੇ ਜਿਹੜੇ ਉਹਦੇ 3-4 ਸਾਥੀ ਸੀ ਉਹ ਭੱਜਣ 'ਚ ਕਾਮਯਾਬ ਹੋ ਗਏ। ਉਹ ਵੱਖਰੀ ਗੱਲ ਆ ਕਿ ਉੱਥੇ ਬੈਠੀਆਂ ਔਰਤਾਂ ਨੇ ਉਹਨੂੰ ਬੜੀ ਹਲੀਮੀ ਦੇ ਨਾਲ ਪਕੜਿਆ
ਪਕੜ ਕੇ ਉਹਨੂੰ ਪੁਲਿਸ ਦੇ ਹਵਾਲੇ ਕੀਤਾ। ਇੱਥੋਂ ਤੱਕ ਕਿ ਪਬਲਿਕ ਉਹਦਾ ਨੁਕਸਾਨ ਨਾ ਕਰ ਦੇਵੇ, ਉਹਨੂੰ ਬੜੇ ਠਰੰਮੇ ਦੇ ਨਾਲ ਆਪਣੀ ਗ੍ਰਿਫਤ 'ਚ ਰੱਖ ਕੇ ਪੁਲਿਸ ਦੇ ਹਵਾਲੇ ਕੀਤਾ। ਤੇ ਗੁੰਜਨ ਕਪੂਰ ਦਾ ਜਿਹੜਾ ਖੁਦ ਦਾ ਚਿਹਰਾ ਸੀ ਉਹ ਬੇਨਕਾਬ ਹੋਇਆ। ਗੁੰਜਨ ਕਪੂਰ ਆਪਣਾ ਚਿਹਰਾ ਜਿਹੜਾ ਉਹ ਮੀਡੀਆ ਸਾਹਮਣੇ ਦਿਖਾ ਨਹੀਂ ਸੀ ਰਹੀ, ਲੇਕਿਨ ਗੁੰਜਨ ਕਪੂਰ ਉਹ ਹੈ ਕਿ ਜਿਹੜਾ ਉਹਦਾ ਟਵਿੱਟਰ ਦੇ ਉੱਪਰ ਪ੍ਰਾਈਮ ਮਿਨਿਸਟਰ ਨੇ ਵੀ ਉਹਨੂੰ ਜਿਹੜਾ ਫੋਲੋ ਕੀਤਾ ਹੋਇਆ। ਕਿਤੇ ਨਾ ਕਿਤੇ ਗੁੰਜਨ ਕਪੂਰ ਜਿਹੜੀ ਆ ਉਹਦੇ ਬੀਜੇਪੀ ਨਾਲ ਰਿਸ਼ਤੇ ਜਿਹੜੇ ਆ RSS ਨਾਲ ਜਿਹੜੇ ਆ ਉਹ ਕਲੀਅਰ ਹੋ ਗਏ। ਕਿਤੇ ਨਾ ਕਿਤੇ ਬੀਜੇਪੀ ਕੇਂਦਰ 'ਚ ਬੈਠੀ ਇਸ ਗੱਲ ਲਈ ਵੀ ਐਕਸਪੋਜ਼ ਹੋ ਗਈ। ਮੀਡੀਆ ਉਹਦੀ ਤਰਫਦਾਰੀ ਕਰ ਰਿਹਾ ਸੀ। ਇੱਥੋਂ ਤੱਕ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨੇ ਵੀ ਜਿੰਨੇ ਵਿਵਾਦਤ ਬਿਆਨ ਦੇਣ ਵਾਲੇ ਬੀਜੇਪੀ ਦੇ ਸੀਨੀਅਰ ਆਗੂ ਸੀ, ਚਾਹੇ ਉਹ ਕੇਂਦਰੀ ਮੰਤਰੀ ਸੀ, ਉਹਨਾਂ ਨੂੰ ਕਿਸੇ ਨੂੰ 72 ਘੰਟੇ ਲਈ, ਕਿਸੇ ਨੂੰ 48 ਘੰਟੇ ਲਈ ਉਹਨਾਂ ਦੇ ਚੋਣ ਪ੍ਰਚਾਰ ਕਰਨ 'ਤੇ ਬੈਨ ਲਾ ਕੇ ਇੱਥੋਂ ਤੱਕ ਹੀ ਛੱਡ ਦਿੱਤਾ। ਇਸ ਤੋਂ ਅੱਗੇ ਜਾ ਕੇ ਕੋਈ ਗੱਲ ਨਹੀਂ ਕੀਤੀ, ਜਿਹੜੀ ਕਿ ਬਣਦੀ ਸੀ ਕਿ ਚੋਣ ਪ੍ਰਚਾਰ ਦਾ ਬਾਕੀ ਰਹਿੰਦਾ ਸਾਰਾ ਦਾ ਸਾਰਾ ਜਿਹੜਾ ਸਮਾਂ ਸੀ ਉਹਦੇ ਵਿੱਚੋਂ ਉਹਨਾਂ ਨੂੰ ਬਾਹਰ ਕੀਤਾ ਜਾਂਦਾ। ਪਰ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹ ਕੰਮ ਨਹੀਂ ਕੀਤਾ। ਇੱਥੋਂ ਤੱਕ ਜਿੱਥੋਂ ਤੱਕ ਦਿੱਲੀ ਦੀ ਪੁਲਿਸ ਦਾ ਸਵਾਲ ਆ, ਕਪਲ ਗੁੱਜਰ ਨਾਂ ਦਾ ਵਿਅਕਤੀ ਆ ਜਿਹਨੇ ਸ਼ਹੀਨ ਬਾਗ ਜਾ ਕੇ ਗੋਲੀ ਚਲਾਈ। ਦਿੱਲੀ ਪੁਲਿਸ ਕਹਿ ਰਹੀ ਹੈ ਕਿ ਕਪਲ ਗੁੱਜਰ ਦਾ ਜਿਹੜਾ ਪਿਤਾ ਉਹ ਆਮ ਆਦਮੀ ਪਾਰਟੀ ਦਾ ਸਮਰਥਕ ਆ, ਲੇਕਿਨ ਬਹੁਤਾ ਸਮਾਂ ਨਹੀਂ ਨਿਕਲਿਆ। ਥੋੜ੍ਹੇ ਸਮੇਂ ਬਾਅਦ ਹੀ ਕਪਲ ਗੁੱਜਰ ਦਾ ਪਿਤਾ ਜਿਹੜਾ ਉਹ ਮੀਡੀਆ ਦੇ ਸਾਹਮਣੇ ਆ ਗਿਆ। ਉਹਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦਾ ਪੂਰਾ ਜ਼ੋਰ ਸੀ, ਹਰ ਵਿਅਕਤੀ ਜਾ ਕੇ ਉਹਨਾਂ ਨਾਲ ਫੋਟੋਆਂ ਖਿਚਾਉਂਦਾ ਸੀ, ਉਸ ਵੇਲੇ ਮੈਂ ਵੀ ਫੋਟੋਆਂ ਖਿਚਾਈਆਂ ਸੀ, ਲੇਕਿਨ ਮੈਂ ਆਮ ਆਦਮੀ ਪਾਰਟੀ 'ਚ ਨਹੀਂ ਗਿਆ। ਮੈਂ ਬੀਜੇਪੀ ਦਾ ਸਮਰਥਕ ਹਾਂ। ਮੇਰਾ ਬੇਟਾ ਜਿਹੜਾ ਉਹ ਵੀ ਬੀਜੇਪੀ ਦਾ ਪੱਕਾ ਸਮਰਥਕ ਆ ਔਰ ਬੀਜੇਪੀ ਦੀ ਹਰ ਆਈਡੀਓਲੋਜੀ ਜਿਹੜੀ ਆ ਉਹਨੂੰ ਫੋਲੋ ਕਰਦਾ। ਕਿਤੇ ਨਾ ਕਿਤੇ ਉੱਥੇ ਆ ਕੇ ਵੀ ਦਿੱਲੀ ਪੁਲਿਸ ਜਿਹੜੀ ਆ ਉਹਦਾ ਚਿਹਰਾ ਜਿਹੜਾ ਉਹ ਵੀ ਬੇਨਕਾਬ ਜਿਹੜਾ ਉਹ ਹੋਇਆ ਕਿ ਦਿੱਲੀ ਪੁਲਿਸ ਨੂੰ ਵੀ ਆਪਣਾ ਖਹਿੜਾ ਇਹਨਾਂ ਸਟੇਟਮੈਂਟਾਂ ਦੇਣ ਤੋਂ ਬਾਅਦ ਵੀ ਛਡਾਉਣਾ ਔਖਾ ਹੋ ਗਿਆ। ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਨੇ ਵੀ ਵਾਰ-ਵਾਰ ਇੱਕੋ ਗੱਲ ਕਹੀ ਕਿ ਆਉਣ ਵਾਲਾ ਸਮਾਂ ਦੇਖਣਾ, ਜਦੋਂ ਤੱਕ ਇਹ ਚੋਣਾਂ ਜਿਹੜੀਆਂ ਸੰਪੰਨ ਹੋਣਗੀਆਂ ਉਦੋਂ ਤੱਕ ਕਿਹੜੇ ਚਿਹਰੇ ਜਿਹੜੇ ਆ ਉਹ ਐਕਸਪੋਜ਼ ਜਿਹੜੇ ਆ ਉਹ ਕੀਤੇ ਜਾਂਦੇ ਆ। ਇਸੇ ਤਰ੍ਹਾਂ ਹੀ ਦਿੱਲੀ ਦਾ ਮੁੱਖ ਮੰਤਰੀ ਹੈ ਮਨੀਸ਼ ਸਿਸੋਦੀਆ, ਉਹਨਾਂ ਦਾ OSD ਇੱਕ IAS ਆਫਿਸਰ ਹੈ, ਉਹਦੇ 'ਤੇ 2 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਨੇ। ਉਹਨੂੰ CBI ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤਾ ਤੇ ਮਨੀਸ਼ ਸਿਸੋਦੀਆ ਦਾ ਸਭ ਤੋਂ ਪਹਿਲਾ ਪ੍ਰਤੀਕਰਮ ਆਇਆ ਕਿ ਜੇ ਉਹਨੇ ਕੋਈ ਕਸੂਰ ਕੀਤਾ ਹੈ ਤਾਂ ਉਹਨੂੰ ਪਕੜਿਆ ਜਾਵੇ, ਕਿਉਂਕਿ ਬਿਊਰੋਕ੍ਰੇਸੀ ਸਾਡੀ ਪਕੜ ਤੋਂ ਬਾਹਰ ਹੈ। ਕਿਤੇ ਨਾ ਕਿਤੇ ਕੜੀ ਦਰ ਕੜੀ ਜੋੜਨ ਦੀ ਕੋਸ਼ਿਸ਼ ਜਿਹੜੀ ਆ ਉਹ ਜੇ ਬੀਜੇਪੀ ਵੱਲੋਂ ਆਮ ਆਦਮੀ ਪਾਰਟੀ ਨੂੰ ਉਲਝਾਉਣ ਦੀ ਕੀਤੀ ਗਈ ਆ, ਭਾਰਤੀ ਮੀਡੀਆ ਵੱਲੋਂ ਕੀਤੀ ਗਈ ਆ, ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਕੀਤੀ ਗਈ ਆ, ਤਾਂ ਦਿੱਲੀ ਪੁਲਿਸ ਵੱਲੋਂ ਤੇ ਦਿੱਲੀ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਕਿਸੇ ਨੇ ਵੀ ਉਹਦੇ 'ਚ ਘੱਟ ਜਿਹੜੀ ਉਹ ਨਹੀਂ ਗੁਜ਼ਾਰੀ। ਗੱਲ ਇੱਥੇ ਹੀ ਨਹੀਂ ਰੁਕਦੀ। ਸ਼ਹੀਨ ਬਾਗ ਧਰਨੇ 'ਤੇ ਬੈਠੀਆਂ ਔਰਤਾਂ ਦੇ ਸਪੋਰਟ ਦੇ ਲਈ ਮੋਗਾ ਤੇ ਫਰੀਦਕੋਟ 2 ਜ਼ਿਲ੍ਹਿਆਂ 'ਚੋਂ ਤਕਰੀਬਨ 400 ਕਿਸਾਨਾਂ ਦੀਆਂ ਜਿਹੜੀਆਂ ਸੀ ਉਹ 8 ਬੱਸਾਂ ਜਿਹੜੀਆਂ ਸੀ ਉਹਨਾਂ ਦੀ ਮਦਦ ਦੇ ਲਈ ਪਹੁੰਚੀਆਂ, ਲੇਕਿਨ ਉਹਨਾਂ ਨੂੰ 4 ਕਿਲੋਮੀਟਰ ਪਹਿਲਾਂ ਹੀ ਰੋਕ ਲਿਆ ਗਿਆ। ਸ਼ਹੀਨ ਬਾਗ ਨਾ ਜਾਣ ਦਿੱਤਾ ਗਿਆ, ਥਾਣੇ 'ਚ ਬਿਠਾ ਲਿਆ ਗਿਆ। ਥਾਣੇ ਤੋਂ ਬਾਅਦ ਉਹਨਾਂ ਨੂੰ ਗੁਰਦੁਆਰਾ ਸਾਹਿਬ ਰਾਤ ਜਾਣ ਦੀ ਇਜਾਜ਼ਤ ਦਿੱਤੀ ਗਈ, ਲੇਕਿਨ ਪੁਲਿਸ ਬਾਹਰ ਜਿਹੜੀ ਸੀ ਗੁਰਦੁਆਰਾ ਸਾਹਿਬ ਦੇ ਲਾ ਦਿੱਤੀ ਗਈ। ਅਖੀਰ ਅਗਲੇ ਦਿਨ ਜਦੋਂ ਉਹ ਆਪਣੀ ਜਿੱਤ ਤੋਂ ਨਹੀਂ ਹਟੇ ਤਦ ਜਾ ਕੇ ਉਹਨਾਂ ਨੂੰ ਉੱਥੇ ਪਹੁੰਚਣ ਦਿੱਤਾ। ਹੁਣ ਉਹਨਾਂ ਨੇ 5 ਤਰੀਕ ਤੋਂ ਲਗਾਤਾਰ ਉੱਥੇ ਲੰਗਰ ਜਿਹੜਾ ਉਹ ਚਲਾਇਆ ਹੋਇਆ, 5, 6, 7 ਤੇ ਅੱਜ 8 ਤਰੀਕ ਸ਼ਾਮ ਤੱਕ, ਜਦੋਂ ਤੱਕ ਦਿੱਲੀ ਦੀਆਂ ਚੋਣਾਂ ਸੰਪੰਨ ਹੋਣੀਆਂ ਨੇ ਉਦੋਂ ਤੱਕ ਉਹਨਾਂ ਨੇ ਉੱਥੇ ਜਿਹੜਾ ਉਹ ਲੰਗਰ ਨਿਰੰਤਰ ਚਲਾ ਕੇ ਰੱਖਣਾ। ਕਿਤੇ ਨਾ ਕਿਤੇ ਜਿਹੜੀ ਦਿੱਲੀ ਸਰਕਾਰ ਹੈ ਉਹ ਵੀ ਜਾਣ ਬੁੱਝ ਕੇ ਰੋੜੇ ਅਟਕਾ ਰਹੀ ਆ, ਜਾਣ ਬੁੱਝ ਕੇ ਉੱਥੇ ਜਾਣ ਵਾਲਿਆਂ ਨੂੰ ਰੋਕਿਆ ਜਾ ਰਿਹਾ, ਜਦੋਂ ਕਿ ਉਹਨਾਂ ਦਾ ਉੱਥੇ ਧਰਨੇ 'ਤੇ ਬੈਠੀਆਂ ਔਰਤਾਂ ਦਾ ਇੱਕੋ ਹੀ ਕਹਿਣਾ ਕਿ ਅਸੀਂ CAA ਦੇ ਮੁੱਦੇ 'ਤੇ, NPR ਦੇ, NRC ਦੇ ਮੁੱਦੇ 'ਤੇ ਅਸੀਂ ਜਿਹੜਾ ਇਹ ਵਿਦਰੋਹ ਕਰ ਰਹੇ ਹਾਂ ਕਿ ਸਾਨੂੰ ਸਾਡਾ ਬਣਦਾ ਹੱਕ ਦਿੱਤਾ ਜਾਵੇ। ਅਸੀਂ ਭਾਰਤ ਦੇ ਨਾਗਰਿਕ ਹਾਂ, ਭਾਰਤ 'ਚ ਰਹਿਣਾ ਚਾਹੁੰਦੇ ਹਾਂ ਤੇ ਭਾਰਤੀ ਹਾਂ ਤੇ ਜਨਮ ਤੋਂ ਅਸੀਂ ਭਾਰਤੀ ਹਾਂ, ਇਸ ਕਰਕੇ ਸਾਨੂੰ ਇੱਥੇ ਰਹਿਣ ਦਾ ਹੱਕ ਜਿਹੜਾ ਉਹ ਦਿੱਤਾ ਜਾਵੇ। ਕਿਤੇ ਨਾ ਕਿਤੇ ਸਰਕਾਰ ਵੱਲੋਂ ਨਕਾਰਾਤਮਕ ਸੋਚ ਲੈ ਕੇ ਜਿਹੜਾ ਕੁਝ ਚੱਲਿਆ ਜਾ ਰਿਹਾ ਉਹਦਾ ਜਿਸ ਦਿਨ 11 ਤਰੀਕ ਨੂੰ ਉਹਦੇ ਰਿਜ਼ਲਟ ਆਉਣਗੇ ਉਸ ਦਿਨ ਬਹੁਤ ਕੁਝ ਕਲੀਅਰ ਹੋ ਜਾਏਗਾ। ਬਹੁਤ ਕੁਝ ਤਾਂ ਅੱਜ ਰਾਤ ਵੀ ਜਦੋਂ 5 ਵਜੇ ਤੋਂ ਬਾਅਦ ਚੋਣ ਸੰਪੰਨ ਹੋਏਗੀ ਉਦੋਂ ਹੀ ਬਹੁਤ ਕੁਝ ਕਲੀਅਰ ਹੋ ਜਾਏਗਾ ਕਿ ਬੀਜੇਪੀ ਨੂੰ ਦਿੱਲੀ ਦੀ ਸੱਤਾ ਜਿਹੜੀ ਨਹੀਂ ਮਿਲ ਰਹੀ, ਪਰ ਬੀਜੇਪੀ ਨੇ ਸੱਤਾ ਹਥਿਆਉਣ ਦੇ ਲਈ ਹਰ ਜਿਹੜਾ ਹੀਲਾ ਉਹ ਵਰਤਿਆ। ਕਿਸੇ ਵੀ
ਨਵੇਂ ਕਦਮ ਨੂੰ ਚੱਕਣ ਤੋਂ ਪਹਿਲਾਂ ਉਹਨਾਂ ਨੇ ਸੋਚਿਆ ਨਹੀਂ ਕਿ ਇਹਦਾ ਅੰਜਾਮ ਕੀ ਹੋਏਗਾ। ਲੇਕਿਨ ਬੀਜੇਪੀ ਆਪਣੇ ਕਾਰਨਾਮਿਆਂ ਤੋਂ ਪਿੱਛੇ ਨਹੀਂ ਹਟੀ। ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ, ਭਾਰਤ ਦੀ ਜਿਸ ਵੇਲੇ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਸੀ ਉਸ ਵੇਲੇ ਬੀਜੇਪੀ ਨੇ ਬੜਾ ਵੱਡਾ ਮਾਰਕਾ ਮਾਰਿਆ ਸੀ ਤੇ ਇਸ ਦਿੱਲੀ ਦੀਆਂ ਜਿੰਨੀਆਂ ਵਿਧਾਨ ਸਭਾ ਸੀਟਾਂ ਸੀ, 70 ਦੀਆਂ 70 ਵਿਧਾਨ ਸਭਾ ਸੀਟਾਂ, 7 ਲੋਕ ਸਭਾ ਦੀਆਂ ਸੀਟਾਂ ਸੀ, ਸਾਰੀਆਂ ਦੇ ਉੱਤੇ ਕਾਂਗਰਸ ਦੂਜੇ ਨੰਬਰ ਤੇ ਰਹੀ ਸੀ, ਪਹਿਲੇ ਨੰਬਰ ਤੇ ਬੀਜੇਪੀ ਆਈ ਸੀ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਗਈ ਸੀ। ਲੇਕਿਨ ਹੁਣ ਸਿਨੈਰੀਓ ਚੇਂਜ ਹੋਇਆ। ਇਸ ਵਕਤ ਜਿਹੜੀ ਹਾਲਾਤ ਬਣੀ ਹੋਈ ਆ, ਬੀਜੇਪੀ ਨੂੰ ਪਤਾ ਸੀ ਕਿ ਉਸ ਦੀ ਪਕੜ ਤੋਂ ਸਭ ਕੁਝ ਬਾਹਰ ਆ। ਜਿਹੜੀ ਕਾਂਗਰਸ ਸੀ, ਕਾਂਗਰਸ ਤਕਰੀਬਨ 3 ਕੁ ਸੀਟਾਂ ਦੇ ਉੱਤੇ ਦਿਖਾਈ ਦਿੰਦੀ, ਉਹ ਵੀ ਨੰਬਰ 2 ਤੇ 3 ਦੀ ਲੜਾਈ 'ਚ ਹੈ। 1 ਨੰਬਰ ਦੀ ਲੜਾਈ 'ਚ ਉਹ ਕਿਸੇ ਵੀ ਜਗ੍ਹਾ ਦੇ ਉੱਤੇ ਦਿਖਾਈ ਨਹੀਂ ਦਿੱਤੀ। ਕਿਤੇ ਨਾ ਕਿਤੇ ਕਾਂਗਰਸ ਇਸ ਪੂਰੇ ਦੀ ਪੂਰੀ ਲੜਾਈ 'ਚੋਂ ਬਾਹਰ ਆ ਤੇ ਬੀਜੇਪੀ ਨੂੰ ਲੱਗਦਾ ਸੀ ਕਿ ਅਸੀਂ ਸ਼ਾਇਦ ਪੂਰਾ ਵਾਵੇਲਾ ਕਰਕੇ ਕਿਸੇ ਤਰੀਕੇ ਦੇ ਨਾਲ ਅਸੀਂ ਚੋਣ ਜਿਹੜੀ ਆ ਉਹਨੂੰ ਜਿੱਤਣ 'ਚ ਕਾਮਯਾਬ ਹੋ ਜੀ। ਇਸੇ ਕਰਕੇ 300 ਤੋਂ ਵੱਧ ਮੈਂਬਰ ਪਾਰਲੀਮੈਂਟ ਇਹਨਾਂ 70 ਹਲਕਿਆਂ 'ਚ ਲਗਾਏ ਗਏ, 11 ਸੂਬਿਆਂ ਦੇ ਮੁੱਖ ਮੰਤਰੀ ਲਗਾਏ ਗਏ, ਇੱਥੋਂ ਤੱਕ ਕਿ 50 ਤੋਂ ਉੱਪਰ ਕੇਂਦਰੀ ਮੰਤਰੀ ਜਿਹੜੇ ਉਹਨਾਂ ਨੂੰ ਵੀ ਇਸ ਚੋਣ ਦੇ ਵਿੱਚ ਝੋਕਿਆ ਗਿਆ ਤੇ ਬਾਕੀ ਜਿਹੜੀਆਂ ਉਹਦੀਆਂ ਸਮਰਥਨ ਵਾਲੀਆਂ ਪਾਰਟੀਆਂ ਸੀ, ਚਾਹੇ ਉੱਤੇ ਜਨਤਾ ਦਲ ਯੂਨਾਈਟਿਡ ਸੀ, ਚਾਹੇ ਉਹਦੇ 'ਚ ਲੋਕ ਜਨਸ਼ਕਤੀ ਪਾਰਟੀ ਸੀ, ਇਹਨਾਂ ਸਾਰਿਆਂ ਨੂੰ ਹੀ ਉਹਨਾਂ ਨੇ ਇਸ ਪ੍ਰਚਾਰ 'ਚ ਲਾਇਆ। ਉਹ ਵੱਖਰੀ ਗੱਲ ਹੈ ਕਿ ਅਕਾਲੀ ਦਲ ਦੇ ਵੱਖ-ਵੱਖ ਧੜਿਆਂ ਨੇ ਜਿਹੜਾ ਉਹ ਬੀਜੇਪੀ ਨੂੰ ਸਮਰਥਨ ਦਿੱਤਾ, ਲੇਕਿਨ ਉਹ ਚੋਣ ਪ੍ਰਚਾਰ 'ਚ ਦਿਖਾਈ ਨਹੀਂ ਦਿੱਤੇ। ਕੁੱਲ ਮਿਲਾ ਕੇ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਗੇਮ ਆ ਉਹ ਬੀਜੇਪੀ ਦੇ ਹੱਥ ਨਹੀਂ ਆ ਰਹੀ। ਸਭ ਤੋਂ ਪਹਿਲਾਂ ਬੀਜੇਪੀ ਦੇ 3 ਵੱਡੇ ਜਿਹੜੇ ਚਿਹਰੇ ਸੀਗੇ ਉਹਨਾਂ ਦੇ ਵਿਵਾਦਤ ਬਿਆਨ ਦੇਖ ਲਓ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਪ੍ਰਚਾਰ ਤਾਂ ਕੀਤਾ, ਲੇਕਿਨ ਉਹਨਾਂ ਨੇ ਕੁਝ ਸੀਮਤ ਮੁੱਦਿਆਂ ਨੂੰ ਹੀ ਟੱਚ ਕੀਤਾ, ਬਹੁਤੇ ਵਾਵੇਲੇ ਨਹੀਂ ਕੀਤੇ। ਉਹਨਾਂ ਨੇ ਵੱਖਰੀ ਗੱਲ ਆ ਕਿ ਲੋਕ ਸਭਾ ਦੇ ਵਿੱਚ ਉਹਨਾਂ ਨੇ 2 ਬਿਆਨ ਐਸੇ ਦੇ ਦਿੱਤੇ ਕਿ ਜਿਹਦਾ ਕਿਤੇ ਨਾ ਕਿਤੇ ਦਿੱਲੀ ਦੀ ਵਿਧਾਨ ਸਭਾ ਨੂੰ ਮੁੱਖ ਰੱਖ ਕੇ ਉਹ ਦੋਨੋਂ ਬਿਆਨ ਜਿਹੜੇ ਉਹ ਦਿੱਤੇ ਗਏ। ਪ੍ਰਧਾਨ ਮੰਤਰੀ ਵੱਲੋਂ ਰਾਮ ਮੰਦਰ ਦੀ ਉਸਾਰੀ ਦੇ ਲਈ ਜਿਹੜਾ ਸੀਗਾ ਉਹ ਟਰਸਟ ਬਣਾਉਣ ਦਾ ਐਲਾਨ ਜਿਹੜਾ ਉਹ ਵੀ ਇਸ ਦੌਰਾਨ ਹੀ ਕੀਤਾ ਗਿਆ ਔਰ ਆਖਰੀ ਦਿਨਾਂ ਦੇ ਵਿੱਚ ਆ ਕੇ ਕੀਤਾ ਗਿਆ। ਕਿਤੇ ਨਾ ਕਿਤੇ ਗੇਮ ਹੱਥੋਂ ਜਾਂਦੀ ਦੇਖ ਕੇ ਇਹ ਪੱਤਾ ਜਿਹੜਾ ਇਹ ਵੀ ਖੇਡਿਆ ਗਿਆ। ਇੱਥੇ ਹੀ ਨਹੀਂ ਰੁਕੇ। ਇਸ ਤੋਂ ਬਾਅਦ ਰਾਸ਼ਟਰਪਤੀ ਦੇ ਭਾਸ਼ਣ ਤੇ ਉੱਪਰ ਹੋਈ ਬਹਿਸ ਦਾ ਜਿਹੜਾ ਜਵਾਬ ਸੀ ਉਹ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ 1984 ਦਾ ਸਿੱਖ ਕਤਲੇਆਮ ਜਿਹੜਾ ਹੋਇਆ ਸੀ ਉਹਨੂੰ ਵੀ ਛੋਇਆ। ਇੱਥੋਂ ਤੱਕ ਕਿ ਉਹਨਾਂ ਕਿਹਾ ਕਿ ਸਿੱਖਾਂ ਨੂੰ ਇਨਸਾਫ ਜਿਹੜਾ ਉਹ ਕੇਵਲ ਤੇ ਕੇਵਲ ਬੀਜੇਪੀ ਦੇ ਸਕਦੀ ਆ, ਹੋਰ ਕੋਈ ਪਾਰਟੀ ਨਹੀਂ। ਉਹਨਾਂ ਨੇ ਖਾਸ ਕਰਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦਾ ਨਾਮ ਲਿਆ ਕਿ ਕਮਲਨਾਥ ਇਹਨਾਂ ਕਤਲੇਆਮ 'ਚ ਸ਼ਾਮਲ ਸੀ ਤੇ ਜਲਦੀ ਹੀ ਉਹਦੀ ਵੀ ਜਿਹੜੀ ਉਹ ਗ੍ਰਿਫਤਾਰੀ ਹੋਏਗੀ। ਲੇਕਿਨ ਸਵਾਲ ਇਹ ਉੱਠਦੇ ਆ ਕਿ ਇਹ ਟਾਈਮਿੰਗ ਗਲਤ ਸੀ ਤੇ ਇਹਦੇ ਨਾਲ ਹੀ ਬੀਜੇਪੀ ਇੱਕ ਗੱਲ ਤਾਂ ਭੁੱਲ ਗਈ ਕਿ ਉਹਨਾਂ 100 ਜਿਹੜੀਆਂ 43 FIR ਸੀ ਉਸ ਦਾ ਕੀ ਬਣਿਆ, ਜਿਹੜੀਆਂ ਕਿ ਬੀਜੇਪੀ ਤੇ RSS ਦੇ ਆਗੂਆਂ ਦੇ ਵਿਰੁੱਧ ਦਰਜ ਸੀ, ਜਿਨ੍ਹਾਂ ਨੂੰ ਅੱਜ ਤੱਕ ਖੋਲ੍ਹਿਆ ਹੀ ਨਹੀਂ ਗਿਆ। 143 FIR ਕੁੱਲ ਹੋਈਆਂ ਸੀ ਜਿਹੜੀਆਂ ਕਿ ਕੇਵਲ ਤੇ ਕੇਵਲ ਬੀਜੇਪੀ ਤੇ RSS ਦੇ ਆਗੂਆਂ ਦੇ ਵਿਰੁੱਧ ਸੀ, ਜਿਨ੍ਹਾਂ ਕਿ ਦਿੱਲੀ ਕਤਲੇਆਮ 'ਚ ਹਿੱਸਾ ਲਿਆ ਸੀ। ਲੇਕਿਨ ਅੱਜ ਤੱਕ ਉਹਨਾਂ ਨੂੰ ਖੋਲ੍ਹਣ ਦੀ ਨਾ ਤਾਂ ਅਮਿਤ ਸ਼ਾਹ ਨੇ ਗੱਲ ਕੀਤੀ ਤੇ ਨਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ। ਉਹ ਵੱਖਰੀ ਗੱਲ ਹੈ ਕਿ ਵੱਖ-ਵੱਖ ਵਿਵਾਦਤ ਬਿਆਨ ਦੇ ਕੇ ਉਹਨਾਂ ਬਿਆਨਾਂ ਦੇ ਸਿਰ ਤੇ ਜਿਹੜੀਆਂ ਚੋਣਾਂ ਜਿੱਤਣ ਦੀ ਜਿਹੜੀ ਆ ਉਹ ਗੱਲ ਕੀਤੀ ਗਈ ਹੈ। ਹੁਣ ਰਹੀ ਗੱਲ ਇਸ ਤੋਂ ਅਗਲੀ ਕਤਾਰ ਦੇ ਆਗੂਆਂ ਦੀ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਵਿਵਾਦਤ ਬਿਆਨ ਦਿੱਤਾ ਉਹ ਕਿਹਦਾ ਸੀ? ਕੇਂਦਰੀ ਮੰਤਰੀ ਸੀ ਅਨੁਰਾਗ ਠਾਕਰ, ਸਟੇਟ ਮਿਨਿਸਟਰ ਆ ਫਾਈਨੈਂਸ ਡਿਪਾਰਟਮੈਂਟ ਦਾ। ਉਹਨੇ ਇੱਕ ਰੈਲੀ ਦੇ ਵਿੱਚ ਖੜੇ ਹੋ ਕੇ ਲਗਾਤਾਰ ਬੋਲਿਆ ਦੇਸ਼ ਕੇ ਗਦਾरों को। ਅੱਗੇ ਖੜੇ ਉਹਦੇ ਲੋਕ ਜਿਹੜੇ ਉਹਦੇ ਸਮਰਥਕ ਨੇ ਉਹਨਾਂ ਨੇ ਅੱਗੇ ਬੋਲਿਆ ਗੋਲੀ ਮਾਰੋ ਸਾਲੋं को। ਕਿਤੇ ਨਾ ਕਿਤੇ ਵਿਵਾਦਤ ਬਿਆਨ ਸੀ। ਲਗਾਤਾਰ ਇਹ ਕੁਝ ਚੱਲਦਾ ਰਿਹਾ। ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਕੰਪਲੇਂਟ ਗਈ। ਜਦੋਂ ਆਮ ਆਦਮੀ ਪਾਰਟੀ ਨੇ ਕੰਪਲੇਂਟ ਕੀਤੀ ਤਾਂ ਉਹਨਾਂ ਨੇ ਜਵਾਬ ਮੰਗਿਆ ਜਿਹੜਾ ਉਹ ਸੰਤੋਸ਼ਜਨਕ ਨਹੀਂ ਸੀ। ਜਦੋਂ ਚੀਫ ਇਲੈਕਸ਼ਨ ਕਮਿਸ਼ਨ ਨੇ ਦੇਖਿਆ ਕਿ ਇਹਦਾ ਸੰਤੋਸ਼ਜਨਕ ਜਿਹੜਾ ਜਵਾਬ ਨਹੀਂ ਆਇਆ ਤਾਂ ਅਖੀਰ ਉਹਦੇ ਉੱਤੇ ਜਿਹੜਾ ਸੀਗਾ ਉਹ 4 ਦਿਨ ਦਾ ਜਿਹੜਾ ਸੀ ਉਹਦੇ 'ਤੇ ਚੋਣ ਪ੍ਰਚਾਰ ਤੋਂ ਬਾਹਰ ਰਹਿਣ ਦਾ ਜਿਹੜਾ ਸੀਗਾ ਬੈਨ, ਉਹਨੂੰ 4 ਦਿਨ ਚੋਣ ਪ੍ਰਚਾਰ ਤੋਂ ਬਾਹਰ ਰਹਿਣ ਦਾ ਜਿਹੜਾ ਆਦੇਸ਼ ਦਿੱਤਾ ਗਿਆ, ਯਾਨੀ ਕਿ 4 ਦਿਨ ਦਾ ਉਹਦੇ 'ਤੇ ਚੋਣ ਪ੍ਰਚਾਰ ਕਰਨ ਦਾ ਬੈਨ ਲਾ ਦਿੱਤਾ ਗਿਆ।
ਲੇਕਿਨ ਇਹ ਗੱਲ ਅਨੁਰਾਗ ਠਾਕਰ ਵੀ ਭੁੱਲ ਗਿਆ ਕਿ ਉਸ ਦੀ ਇਸ ਸਟੇਟਮੈਂਟ ਤੋਂ ਬਾਅਦ 2 ਦਿਨ ਬਾਅਦ ਜਾਮੀਆ ਯੂਨੀਵਰਸਿਟੀ ਦੇ ਵਿੱਚ ਗੋਲੀ ਚੱਲੀ, ਜਿਹਦੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ। ਗੋਲੀ ਚਲਾਉਣ ਵਾਲਾ ਗੋਪਾਲ ਜਿਹੜਾ ਸੀਗਾ ਉਹ ਕਹਿ ਰਿਹਾ ਸੀ, ਲਓ ਆਪਕੀ ਆਜ਼ਾਦੀ ਮਿਲ ਗਈ ਆਪਕੋ, ਗੋਲੀ ਚਲਾ ਕੇ ਆਜ਼ਾਦੀ ਦੀ ਗੱਲ ਕਰ ਰਿਹਾ ਸੀ। ਕਿਤੇ ਨਾ ਕਿਤੇ ਜਾਮੀਆ ਯੂਨੀਵਰਸਿਟੀ ਦੇ ਵਿੱਚ ਹੋ ਰਿਹਾ ਵਿਦਰੋਹ ਨੂੰ ਠੱਲਣ ਦੇ ਲਈ ਉੱਥੇ ਗੋਲੀ ਚਲਾਉਣਾ, ਉਹ ਵੀ ਇਸ ਵੱਲੋਂ ਉਕਸਾਉਣ ਕਰਕੇ ਜਿਹੜਾ ਸੀਗਾ ਉਹ ਹੋਇਆ ਸੀਗਾ। ਲੇਕਿਨ ਇੱਥੇ ਨਹੀਂ ਜਾ ਕੇ ਗੱਲ ਰੁਕਦੀ। ਇਸ ਤੋਂ ਅੱਗੇ ਜਾ ਕੇ ਵੀ ਜਦੋਂ ਬੈਨ ਉਹਦਾ ਖੋਲ੍ਹਿਆ ਜਾਂਦਾ, ਦੁਬਾਰਾ ਪ੍ਰਚਾਰ ਕਰਦਾ, ਤਾਂ ਫਿਰ ਉਸ ਵੇਲੇ ਅਨੁਰਾਗ ਠਾਕਰ ਕੀ ਕਹਿੰਦਾ 11 ਫਰਵਰੀ ਨੂੰ ਸਾਡੀ ਸਰਕਾਰ ਜਿਹੜੀ ਆ ਉਹ ਬਣ ਜਾਣੀ ਹੈ। ਜਦੋਂ ਸਾਡੀ ਸਰਕਾਰ ਬਣ ਗਈ ਤਾਂ ਪਹਿਲੇ ਦਿਨ ਹੀ ਅਸੀਂ ਸ਼ਹੀਨ ਬਾਗ ਜਿਹੜਾ ਉਹਨੂੰ ਖਾਲੀ ਕਰਵਾ ਲਾਂਗੇ। ਲੇਕਿਨ ਅਨੁਰਾਗ ਠਾਕਰ ਨੂੰ ਇਹ ਪੁੱਛਣ ਵਾਲਾ ਹੋਣਾ ਚਾਹੀਦਾ ਕਿ ਜਿਹੜੀ ਦਿੱਲੀ ਦੀ ਪੁਲਿਸ ਆ ਉਹ ਕੇਂਦਰ ਸਰਕਾਰ ਦੇ ਅਧੀਨ ਆ, ਅਤੇ ਅਮਿਤ ਸ਼ਾਹ ਮੇਨ ਚਿਹਰਾ ਬਣ ਕੇ ਚੋਣ ਲੜ ਰਹੇ ਆ, ਹੋਮ ਮਿਨਿਸਟਰ ਨੇ। ਉਹਨਾਂ ਨੂੰ ਕਿਹਨੇ ਰੋਕਿਆ ਕਿ ਉਹ ਜਿਹੜਾ ਉੱਥੇ ਧਰਨਾ ਦਿੱਤਾ ਗਿਆ ਉਹਨੂੰ ਨਾ ਚੁਕਾਇਆ ਜਾਵੇ? ਜੇ ਧਾਰਾ 370 ਤੇ 35 ਇਹ ਖਤਮ ਕਰਕੇ ਪੂਰੇ ਜੰਮੂ ਕਸ਼ਮੀਰ ਨੂੰ 6 ਮਹੀਨੇ ਤੋਂ ਬਲੌਕ ਕੀਤਾ ਜਾ ਸਕਦਾ, ਤੇ ਕੀ ਇੱਕ ਜਾਮੀਆ ਯੂਨੀਵਰਸਿਟੀ 'ਚ ਹੋ ਰਿਹਾ ਜਿਹੜਾ ਵਿਦਰੋਹ ਆ ਉਹਨੂੰ ਨਹੀਂ ਦਬਾਇਆ ਜਾ ਸਕਦਾ? ਜਾਂ ਸ਼ਹੀਨ ਬਾਗ ਜਿਹੜਾ ਲੱਗਿਆ ਹੋਇਆ ਧਰਨਾ ਉਹਨੂੰ ਨਹੀਂ ਚੁਕਾਇਆ ਜਾ ਸਕਦਾ? ਇੱਥੇ ਨਹੀਂ ਰੁਕਿਆ ਅਨੁਰਾਗ ਠਾਕਰ। ਇਸ ਤੋਂ ਅੱਗੇ ਕਹਿੰਦਾ, ਜਿਸ ਦਿਨ 11 ਤਰੀਕ ਨੂੰ ਸਾਡੀ ਸਰਕਾਰ ਬਣ ਗਈ, ਉਸ ਦਿਨ ਸਰਕਾਰੀ ਜ਼ਮੀਨਾਂ 'ਤੇ ਬਣੀਆਂ ਗਈਆਂ ਮਸਜਿਦਾਂ 1 ਮਹੀਨੇ ਦੇ ਵਿੱਚ ਗਿਰਾ ਦਿਆਂਗੇ। ਚਲੋ ਬਾਬਰੀ ਮਸਜਿਦ ਦੀ ਗੱਲ ਤਾਂ ਸੁਣੀ ਸੀ, ਰਾਮ ਮੰਦਰ ਬਣਨਾ ਸੀ ਉੱਥੇ, ਉਹ ਤਾਂ ਸੁਣੀ ਸੀ। ਲੇਕਿਨ ਦਿੱਲੀ ਦੇ ਵਿੱਚ ਸਰਕਾਰੀ ਜ਼ਮੀਨਾਂ 'ਤੇ ਬਣੀਆਂ ਹੋਈਆਂ ਮਸਜਿਦਾਂ ਗਿਰਾਉਣ ਦੀ ਗੱਲ ਅਨੁਰਾਗ ਠਾਕਰ ਨੇ ਕੀਤੀ ਗਈ। ਜਦੋਂ ਇਹੀ ਕੁਛ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੂੰ ਪੁੱਛਿਆ ਗਿਆ ਤਾਂ ਉਸ ਵੇਲੇ ਉਹਨਾਂ ਦਾ ਜਵਾਬ ਕੀ ਸੀਗਾ? ਗੋਲਮੋਲ ਜਵਾਬ ਸੀ, ਔਰ ਜਵਾਬ ਫਿਰ ਜਾ ਕੇ ਜੰਮੂ ਕਸ਼ਮੀਰ ਨਾਲ ਰਲਦਾ ਸੀ ਕਿ ਇਹਨਾਂ ਦੇ ਵੱਡੇ ਵਡੇਰੇ ਜਿਹੜੇ ਆ ਉਹਨਾਂ ਨਾਲ ਜੰਮੂ ਕਸ਼ਮੀਰ 'ਚ ਧੱਕੇ ਹੋਏ ਆ। ਇਸ ਕਰਕੇ ਇਹ ਕੁਛ ਅਨੁਰਾਗ ਠਾਕਰ ਨੇ ਕਿਹਾ। ਕੇਂਦਰ ਦੇ ਵਿੱਚ ਡਿਪਟੀ ਸਟੇਟ ਮਿਨਿਸਟਰ ਨੇ, ਉਹਨਾਂ ਦੀ ਇਹ ਸਟੇਟਮੈਂਟ ਹੈ। ਇੱਥੇ ਨਹੀਂ ਰੁਕਿਆ। ਪ੍ਰਵੇਸ਼ ਵਰਮਾ ਨੇ, ਦੂਸਰੇ ਜਿਹੜੇ ਇਹਨਾਂ ਦੇ, ਉਹ ਦਿੱਲੀ ਤੋਂ ਮੈਂਬਰ ਪਾਰਲੀਮੈਂਟ ਨੇ, ਦਿੱਲੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਸੀ ਸਾਹਿਬ ਸਿੰਘ ਵਰਮਾ, ਕੇਂਦਰ ਦੇ ਮੰਤਰੀ ਵੀ ਰਹੇ ਆ, ਉਹਨਾਂ ਦੇ ਬੇਟੇ ਨੇ। ਉਹਨਾਂ ਦਾ ਕਹਿਣਾ ਕਿ ਸ਼ਹੀਨ ਬਾਗ 'ਚ ਇਕੱਠੇ ਹੋਏ ਲੋਕ ਆ, ਇਹਨਾਂ ਨੂੰ ਨਾ ਉਠਾਇਆ ਗਿਆ। ਬੀਜੇਪੀ ਦੀ ਦਿੱਲੀ 'ਚ ਸਰਕਾਰ ਨਾ ਬਣੀ ਤਾਂ ਇਹ ਲੋਕ ਤੁਹਾਡੇ ਘਰਾਂ 'ਚ ਘੁਸ ਜਾਣਗੇ ਅਤੇ ਤੁਹਾਡੀਆਂ ਬਹੂ ਬੇਟੀਆਂ ਦਾ ਜਿਹੜਾ ਉਹ ਬਲਾਤਕਾਰ ਕਰਨਗੇ। ਸਟੇਟਮੈਂਟ ਸੁਣਨ ਵਾਲੀ ਹੈ ਕਿ ਜੇ ਬੀਜੇਪੀ ਦੀ ਸਰਕਾਰ ਨਾ ਬਣੀ, ਪੁੱਛਣ ਵਾਲਾ ਹੋਵੇ ਕਿ ਦਿੱਲੀ ਦੇ ਵਿੱਚ ਜਿਹੜੀ ਪੁਲਿਸ ਆ ਉਹ ਕੇਂਦਰ ਸਰਕਾਰ ਦੇ ਅਧੀਨ ਆਉਂਦੀ ਆ, ਨਾ ਕਿ ਦਿੱਲੀ ਸਰਕਾਰ ਦੇ ਅਧੀਨ ਆਉਂਦੀ ਆ। ਅਤੇ ਉੱਥੇ ਇਕੱਲੀਆਂ ਔਰਤਾਂ ਹੀ ਬੈਠੀਆਂ ਨੇ ਸ਼ਹੀਨ ਬਾਗ ਦੇ ਵਿੱਚ, ਉੱਥੇ ਕੋਈ ਮਰਦ ਨਹੀਂ ਬੈਠਾ। ਕੀ ਔਰਤਾਂ ਹੀ ਬਲਾਤਕਾਰ ਕਰਨਗੀਆਂ? ਇਹ ਕੁਛ ਭਾਰਤ ਦੇ ਵਿੱਚ ਰਾਜ ਕਰ ਰਹੀ ਪਾਰਟੀ ਦਾ ਇੱਕ ਡਿਪਟੀ ਮਿਨਿਸਟਰ ਹੈ ਅਤੇ ਦੂਸਰਾ ਮੈਂਬਰ ਪਾਰਲੀਮੈਂਟ ਆ ਦਿੱਲੀ ਤੋਂ। ਇਹ ਉਹਨਾਂ ਦੀਆਂ ਨੇ। ਇਹਦੇ ਨਾਲ ਹੀ ਇੱਕ ਹੋਰ ਲੀਡਰ ਆ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਿਆ ਸੀ, ਕਪਲ ਮਿਸ਼ਰਾ। ਦਿੱਲੀ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਉਹਦੇ 'ਚ ਮਿਨਿਸਟਰ ਸੀ, ਉਹਦੇ ਉੱਤੇ ਜਿਹੜੇ ਸੀਗੇ ਉਹ ਕਰਪਸ਼ਨ ਕਰਨ ਦੇ ਦੋਸ਼ ਲੱਗੇ। ਉਹਨੂੰ ਆਮ ਆਦਮੀ ਪਾਰਟੀ ਨੇ ਉਹ ਮਿਨਿਸਟਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ। ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੇ ਲਗਾਤਾਰ ਨਿਰੰਤਰ ਵਿਰੁੱਧ ਬੋਲਦਾ ਰਿਹਾ। ਫਿਰ ਅਖੀਰ ਆ ਕੇ ਉਹਨੇ ਆਮ ਆਦਮੀ ਪਾਰਟੀ ਛੱਡ ਕੇ ਜਾ ਕੇ ਉਹਨੇ ਜਿਹੜੀ ਸੀਗੀ ਉਹ ਬੀਜੇਪੀ ਜੁਆਇਨ ਕਰ ਲਈ। ਇਸ ਵਾਰ ਉਹ ਬੀਜੇਪੀ ਦਾ ਜਿਹੜਾ ਉਮੀਦਵਾਰ ਆ ਦਿੱਲੀ ਤੋਂ। ਉਹਦਾ ਕਹਿਣਾ ਕਿ 8 ਤਰੀਕ ਨੂੰ, ਯਾਨੀ ਕਿ ਅੱਜ ਜਿਹੜੀ ਦਿੱਲੀ 'ਚ ਚੋਣ ਹੋ ਰਹੀ ਆ, ਕਿ 8 ਤਰੀਕ ਨੂੰ ਦਿੱਲੀ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ ਹੋਏਗਾ। ਹੁਣ ਸੋਚਣ ਵਾਲੀ ਗੱਲ ਤੇ ਆ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਮੁਕਾਬਲਾ, ਯਾਨੀ ਕਿ ਭਾਰਤ ਜਿੱਤੂ ਅਤੇ ਪਾਕਿਸਤਾਨ ਹਾਰੂ। ਯਾਨੀ ਕਿ ਇਹ ਜਿਹੜੀਆਂ ਸਟੇਟਮੈਂਟਾਂ ਇਹਨਾਂ ਦੀਆਂ ਲੀਡਰਾਂ ਦੀਆਂ ਆਈਆਂ ਨੇ, ਅਤੇ ਜਿਸ ਕਦਰ ਨੀਚੇ ਸਤਰ ਦੇ ਉੱਪਰ ਦਿੱਲੀ ਦੀ ਰਾਜਨੀਤੀ ਜਿਹੜੀ ਉਹ ਗਿਰੀ ਆ ਇਹਨਾਂ ਚੋਣਾਂ ਦੇ ਵਿੱਚ, ਚਾਹੇ ਉਹ ਅਮਿਤ ਸ਼ਾਹ ਹੋਣ, ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਅਤੇ ਚਾਹੇ ਅਨੁਰਾਗ ਠਾਕਰ ਹੋਣ, ਚਾਹੇ ਉੱਥੇ ਪ੍ਰਵੇਸ਼ ਵਰਮਾ ਹੋਣ, ਅਤੇ ਚਾਹੇ ਕਪਲ ਮਿਸ਼ਰਾ ਹੋਵੇ, ਕੋਈ ਵੀ ਆ। ਲੇਕਿਨ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਨੂੰ ਘੇਰ ਨਹੀਂ ਸਕੇ। ਉਹਨੇ ਬੜੀ ਹਲੀਮੀ ਦੇ ਨਾਲ, ਬੜੇ ਤਰੀਕੇ ਦੇ ਨਾਲ ਉਹਨੇ ਹਰ ਗੱਲ ਦਾ ਜਿਹੜਾ ਉਹ ਜਵਾਬ ਦਿੱਤਾ। ਲੇਕਿਨ ਉਹਨੇ ਵੱਡੀਆਂ ਸਭਾਵਾਂ ਕਰਨ ਦੀ ਜਗ੍ਹਾ 'ਤੇ ਉਹਨੇ ਰੋਡ ਸ਼ੋਅ ਕੀਤੇ ਜਾਂ ਡੋਰ ਟੂ ਡੋਰ ਉਹਨਾਂ ਕੰਪੇਨ ਕੀਤੀ। ਲੇਕਿਨ ਚਾਹੇ ਉਹਨੇ ਲੇਟ ਦਿੱਲੀ 'ਚ ਕੰਮ ਸਟਾਰਟ ਕੀਤਾ,
ਲੋਕ ਇਹ ਵੀ ਕਹਿ ਰਹੇ ਆ ਕਿ ਉਹਨੇ 4 ਸਾਲ ਕੁਝ ਨਹੀਂ ਕੀਤਾ, ਲੇਕਿਨ ਆਖਰੀ ਜਿਹੜੇ 8-9 ਮਹੀਨਿਆਂ 'ਚ ਕੀਤਾ ਉਹਦੀ ਲੋਕ ਪ੍ਰਸ਼ੰਸਾ ਕਰ ਰਹੇ ਨੇ ਤੇ ਉਹਦਾ ਬੈਨੀਫਿਟ ਜਿਹੜਾ ਉਹ ਅਰਵਿੰਦ ਕੇਜਰੀਵਾਲ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਮਿਲ ਰਿਹਾ। ਲੇਕਿਨ ਉਹਨੇ ਜਿਸ ਤਰੀਕੇ ਦੇ ਨਾਲ ਉਹਨੇ ਜਵਾਬ ਦਿੱਤੇ ਨੇ, ਜਦੋਂ ਵੀ ਬੀਜੇਪੀ ਆਈ ਵਾਰ ਇੱਕੋ ਸਟੇਟਮੈਂਟ ਹੁੰਦੀ ਸੀ ਕਿ ਅਰਵਿੰਦ ਕੇਜਰੀਵਾਲ ਸ਼ਹੀਨ ਬਾਗ ਕਿਉਂ ਨਹੀਂ ਜਾਂਦੇ, ਤਾਂ ਉਹਦਾ ਇੱਕੋ ਕਹਿਣਾ ਸੀ ਲੈਫਟੀਨੈਂਟ ਗਵਰਨਰ ਦਿੱਲੀ ਦਾ ਉਹ ਮੇਰੇ ਅੰਡਰ ਨਹੀਂ ਹੈ, ਪੁਲਿਸ ਜਿਹੜੀ ਉਹ ਮੇਰੇ ਅੰਡਰ ਨਹੀਂ। ਇਸ ਕਰਕੇ CAA ਦੇ ਵਿਰੋਧ ਦੇ ਵਿੱਚ ਲੱਗਿਆ ਹੋਇਆ ਧਰਨਾ ਉਹ ਭਾਰਤ ਸਰਕਾਰ ਨੇ ਪਾਸ ਕੀਤਾ ਤੇ ਅਮਿਤ ਸ਼ਾਹ ਹੋਮ ਮਿਨਿਸਟਰ ਨੇ, ਉਹਨਾਂ ਦਾ ਜਾਣਾ ਉੱਥੇ ਬਣਦਾ, ਉਹ ਜਾ ਕੇ ਉੱਥੇ ਉਹਨਾਂ ਦਾ ਜਿਹੜਾ ਮਸਲਾ ਉਹਨੂੰ ਨਜਿੱਠਣ, ਉਹਨਾਂ ਦੀਆਂ ਜਿਹੜੀਆਂ ਸ਼ੰਕਾਵਾਂ ਨੇ ਉਹ ਦੂਰ ਕਰਨ। ਇਹ ਭਾਰਤ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੀ ਜਿਹੜੀ ਉਹ ਡਿਊਟੀ ਹੈ। ਕਿਤੇ ਨਾ ਕਿਤੇ ਉਹ ਬੜੇ ਤਰੀਕੇ ਦੇ ਨਾਲ, ਬੜੇ ਪਾਕ ਸਾਫ ਹੋ ਕੇ ਹਰ ਮਸਲੇ ਦੇ ਵਿੱਚੋਂ ਜਿਹੜਾ ਉਹ ਨਿਕਲਦੇ ਰਹੇ ਆ। ਲੇਕਿਨ ਬੀਜੇਪੀ ਦੀ ਪੂਰੀ ਟੀਮ ਨੇ ਉਹਨਾਂ ਨੂੰ ਉਲਝਾਉਣ ਦੇ ਵਿੱਚ ਜਿਹੜੀ ਆ ਉਹ ਕੋਈ ਵੀ ਕਸਰ ਬਾਕੀ ਜਿਹੜੀ ਆ ਉਹ ਨਹੀਂ ਛੱਡੀ। ਹੁਣ ਰਹੀ ਗੱਲ ਅਰਵਿੰਦ ਕੇਜਰੀਵਾਲ ਦੀ, ਅਰਵਿੰਦ ਕੇਜਰੀਵਾਲ ਨੇ ਪਹਿਲੇ ਦਿਨ ਤੋਂ ਕਹਿ ਤੱਕ ਅਸੀਂ ਵਿਕਾਸ ਦੇ ਮੁੱਦੇ 'ਤੇ ਚੋਣਾਂ ਜਿਹੜੀਆਂ ਉਹ ਲੜਨੀਆਂ। ਉਹ 'ਚ ਉਹਨਾਂ ਨੇ ਸਰਕਾਰੀ ਸਕੂਲਾਂ ਦੀ ਗੱਲ ਕੀਤੀ। ਬੀਜੇਪੀ ਨੇ ਇੱਕ ਜਗ੍ਹਾ 'ਤੇ ਸਕੂਲ ਦੀ ਖਸਤਾ ਹਾਲਤ ਬਿਲਡਿੰਗ ਦੀ ਫੋਟੋ ਪਾਈ ਤਾਂ ਉਹਨਾਂ ਨੇ ਨਾਲ ਦੀ ਨਾਲ ਜਵਾਬ ਦੇ ਦਿੱਤਾ ਕਿ ਇਹ ਸਕੂਲ ਬੰਦ ਹੋ ਚੁੱਕਿਆ ਜਿਹਦੀ ਇਹ ਫੋਟੋ ਆ, ਇਹਦੀ ਜਗ੍ਹਾ ਨਵਾਂ ਸਕੂਲ ਜਿਹੜਾ ਬਣ ਚੁੱਕਿਆ ਉਹਦੀ ਜਿਹੜੀ ਫੋਟੋ ਜਿਹੜੀ ਉਹ ਪਾਉਣੀ ਚਾਹੀਦੀ ਹੈ। ਇਹਦੇ ਨਾਲ ਦੀ ਨਾਲ ਉਹਨਾਂ ਸਿਹਤ ਸਹੂਲਤਾਂ ਦੀ ਗੱਲ ਕੀਤੀ, ਮੁਹੱਲਾ ਕਲੀਨਿਕ ਦੀ ਗੱਲ ਕੀਤੀ, ਮੁਫਤ ਪਾਣੀ ਘਰਾਂ ਤੱਕ ਪਹੁੰਚਾਉਣ ਦੀ, ਮੁਫਤ ਬਿਜਲੀ ਦੀ ਗੱਲ ਕੀਤੀ, ਮੁਫਤ ਦੇ ਵਿੱਚ ਬੱਸ ਸਫ਼ਰ ਦੀ ਗੱਲ ਕੀਤੀ ਤੇ ਮੁਫਤ ਦੇ ਵਿੱਚ ਬੱਸ ਸਫ਼ਰ ਔਰਤਾਂ ਲਈ ਤੇ ਮੈਟਰੋ ਦੇ ਵਿੱਚ ਵੀ ਔਰਤਾਂ ਦੇ ਲਈ ਜਿਹੜਾ ਮੁਫਤ ਦੇ ਵਿੱਚ ਬੱਸ ਸਫ਼ਰ ਆ ਉਹਦੀ ਗੱਲ ਉਹਨਾਂ ਨੇ ਕੀਤੀ। ਕਿਤੇ ਨਾ ਕਿਤੇ ਉਹਨਾਂ ਨੇ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਜਿਹੜੀ ਕੇਂਦਰਿਤ ਕਰਕੇ ਆਪਣੀ ਜਿਹੜੀ ਚੋਣ ਲੜੀ ਸੀ ਉਹਦੇ ਉੱਪਰ ਉਹਨਾਂ ਨੇ ਫੋਕਸ ਕੀਤਾ। ਇਹਦੇ ਨਾਲ ਹੀ ਜਿੱਥੇ ਉਹਨਾਂ ਨੇ ਬੀਜੇਪੀ ਨੂੰ ਘੇਰਿਆ, ਉਹਨਾਂ ਨੇ ਲਗਾਤਾਰ 3 ਦਿਨ ਪ੍ਰੈਸ ਕਾਨਫਰੰਸ ਕੀਤੀ। ਪਹਿਲੇ ਦਿਨ ਉਹ ਆਏ, ਉਹਨਾਂ ਨੇ ਇੱਕੋ ਕਿਹਾ ਕਿ ਬੀਜੇਪੀ ਦਿੱਲੀ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਉਹ ਐਲਾਨੇ, ਮੈਂ ਉਹਦੇ ਨਾਲ ਬਹਿਸ ਕਰਨੀ ਚਾਹੁੰਦਾ ਕਿਉਂਕਿ ਮੈਂ ਮੁੱਖ ਮੰਤਰੀ ਦਾ ਚਿਹਰਾ, ਮੇਰੇ ਬਰਾਬਰ ਕਿਹੜਾ ਚਿਹਰਾ ਉਹਨਾਂ 'ਚ ਆਪਸ 'ਚ ਬਹਿਸ ਹੋਵੇ ਤਾਂ ਕਿ ਪਬਲਿਕ ਦੇ ਜਿਹੜੇ ਮੁੱਦੇ ਆ ਉਹਨਾਂ ਦਾ ਹੱਲ ਕਰਨ ਦੇ ਲਈ ਜਿਹੜਾ ਉਹ ਆਪੋ ਆਪਣੀ ਪਲਾਨਿੰਗ ਜਿਹੜੀ ਆ ਉਹ ਦੱਸੀ ਜਾਵੇ। ਲੇਕਿਨ ਉਹਨਾਂ ਬੀਜੇਪੀ ਨੂੰ 24 ਘੰਟੇ ਦਿੱਤੇ, ਲੇਕਿਨ ਬੀਜੇਪੀ ਦਾ ਕੋਈ ਵੀ ਚਿਹਰਾ ਸਾਹਮਣੇ ਨਹੀਂ ਆਇਆ। ਉਹਨਾਂ ਇੱਥੋਂ ਤੱਕ ਕਰਤਾ ਇੱਕ ਐਂਕਰ ਮੇਰੀ ਮਰਜ਼ੀ ਦਾ, ਇੱਕ ਬੀਜੇਪੀ ਦੀ ਮਰਜ਼ੀ ਦਾ ਹੋਵੇ ਤੇ ਕਿਸੇ ਵੀ TV ਚੈਨਲ ਤੇ ਜਿਹੜੀ ਉਹ ਡਿਬੇਟ ਕਰਾ ਲਈ ਜਾਵੇ, ਲੇਕਿਨ ਬੀਜੇਪੀ ਨਹੀਂ ਆਈ। 24 ਘੰਟੇ ਬਾਅਦ ਅਰਵਿੰਦ ਕੇਜਰੀਵਾਲ ਫਿਰ ਸਾਹਮਣੇ ਆਏ। ਉਹਨਾਂ ਕਿਹਾ ਕਿ ਅਜੇ ਤੱਕ ਉਹਨਾਂ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਅਨਾਉਂਸ ਨਹੀਂ ਕੀਤਾ। ਹੁਣ ਅਮਿਤ ਸ਼ਾਹ ਭਾਰਤ ਦੇ ਹੋਮ ਮਿਨਿਸਟਰ ਨੇ, ਉਹਨਾਂ ਦਾ ਚਿਹਰਾ ਮੁੱਖ ਰੱਖ ਕੇ ਚੋਣ ਲੜੀ ਜਾ ਰਹੀ ਹੈ ਤੇ ਅਮਿਤ ਸ਼ਾਹ ਹੀ ਸਾਹਮਣੇ ਹੁਣ ਮੈਂ ਅਮਿਤ ਸ਼ਾਹ ਨਾਲ ਜਿਹੜੀ ਉਹ ਬਹਿਸ ਕਰਨੀ ਚਾਹੁੰਦਾ, ਲੇਕਿਨ ਉਹ ਵੀ ਨਹੀਂ ਆਏ। ਕਿਤੇ ਨਾ ਕਿਤੇ ਉਹਨੇ ਸਾਰਾ ਕੁਝ ਜਿਹੜਾ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਬੀਜੇਪੀ ਜਿਹੜੇ ਲਾਮਬੰਦੀ ਕਰਦੀ ਸੀ ਉਸ ਲਾਮਬੰਦੀ ਦੇ ਵਿੱਚੋਂ ਅਰਵਿੰਦ ਕੇਜਰੀਵਾਲ ਜਿਹੜਾ ਉਹ ਪਾਕ ਸਾਫ ਹੋ ਕੇ ਨਿਕਲਦਾ ਰਿਹਾ ਤੇ ਅਖੀਰ ਦੇ ਵਿੱਚ ਆ ਕੇ ਜਦੋਂ 6 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੁੰਦਾ, ਉਸ ਦਿਨ ਅਰਵਿੰਦ ਕੇਜਰੀਵਾਲ ਨੇ ਆਖਰੀ ਪ੍ਰੈਸ ਕਾਨਫਰੰਸ ਕੀਤੀ। ਉਹਦੇ ਵਿੱਚ ਇੱਕ ਗੱਲ ਕਹਿ ਦਿੱਤੀ ਬੜੀ ਸਾਫ਼ ਕਿ ਦਿੱਲੀ ਦੇ ਵਿੱਚ ਅਸੀਂ ਸਾਫ਼ ਸੁਥਰੀ ਸਰਕਾਰ ਦੇਵਾਂਗੇ, ਜਿਹੜੀਆਂ ਚੱਲਦੀਆਂ ਸਕੀਮਾਂ ਨੇ ਇਹ ਸਾਰੀਆਂ ਨਿਰੰਤਰ ਜਾਰੀ ਰਹਿਣਗੀਆਂ। ਲੇਕਿਨ ਬੀਜੇਪੀ ਨੇ ਨਾ ਤਾਂ ਸਾਡੇ ਨਾਲ ਬਹਿਸ ਕੀਤੀ ਆ, ਨਾ ਮੁੱਖ ਮੰਤਰੀ ਦਾ ਚਿਹਰਾ ਦਿੱਤਾ ਤੇ ਸਾਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਆ। ਲੇਕਿਨ ਅਸੀਂ ਦਿੱਲੀ ਦੇ ਸੇਵਕ ਹਾਂ, ਅਸੀਂ ਸੇਵਕ ਬਣ ਕੇ ਰਵਾਂਗੇ, ਚਾਹੇ ਸਾਨੂੰ ਅੱਤਵਾਦੀ ਕਹਿਣ, ਚਾਹੇ ਜੋ ਮਰਜ਼ੀ ਕਹਿਣ, ਅਸੀਂ ਦਿੱਲੀ ਵਾਲਿਆਂ ਦੇ ਬੇਟੇ ਹਾਂ ਤਾਂ ਅਸੀਂ ਦਿੱਲੀ ਵਾਲਿਆਂ ਦੇ ਬੇਟੇ ਬਣ ਕੇ ਰਹਾਂਗੇ। ਇੱਥੋਂ ਤੱਕ ਕਹਿ ਦਿੱਤਾ ਜੇ ਮੈਂ ਅੱਤਵਾਦੀ ਹਾਂ, ਜੇ ਮੈਂ ਪਾਕਿਸਤਾਨੀ ਹਾਂ, ਜੇ ਮੈਂ ਪਾਕਿਸਤਾਨ ਦਾ ਸਪੋਰਟਰ ਹਾਂ ਤਾਂ ਮੈਨੂੰ ਵੋਟ ਨਾ ਪਾਈ ਜਾਵੇ, ਜੇ ਮੈਂ ਤੁਹਾਡਾ ਬੇਟਾ ਤਾਂ ਮੈਨੂੰ ਵੋਟ ਪਾ ਦਿੱਤੀ ਜਾਵੇ। ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਜਿਹੜਾ ਉਹਨੇ ਬੀਜੇਪੀ ਜਿਹੜੀ ਆ ਉਹਨੂੰ ਅਗਲਾ ਘਰ ਜਿਹੜਾ ਉਹ ਦਿਖਾ ਦਿੱਤਾ। ਲੇਕਿਨ ਜਿਹੜੇ ਅੰਦਰਲੇ ਸੋਰਸ ਦੱਸਦੇ ਨੇ ਉਸ ਦੇ ਮੁਤਾਬਕ ਇਹ ਆ ਕੇਜਰੀਵਾਲ ਦੀ ਦਿੱਲੀ ਦੇ ਵਿੱਚ ਜਿਹੜੀ ਸਪਸ਼ਟ ਬਹੁਮਤ ਦੇ ਵਿੱਚ ਸਰਕਾਰ ਬਣ ਰਹੀ ਆ ਤੇ ਬੀਜੇਪੀ ਜਿਹੜੀ ਆ ਉਹਨੂੰ ਬਾਹਰ ਦਾ ਰਸਤਾ ਦੇਖਣਾ ਪੈ ਰਿਹਾ। ਉਹ ਵੱਖਰੀ ਗੱਲ ਆ ਕਿ ਬੀਜੇਪੀ ਜਿਹੜੀ ਆ ਉਹਨੇ ਆਖਰੀ ਦਮ ਤੱਕ ਜਿਹੜਾ ਇਹੀ ਜ਼ੋਰ ਲਾ ਕੇ ਰੱਖਿਆ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਸੱਤਾ 'ਚ ਆ ਜਾਈਏ ਜਾਂ ਸੱਤਾ ਦੇ ਨੇੜੇ ਤੇੜੇ ਪਹੁੰਚ ਜਾਈਏ। ਲੇਕਿਨ ਬੀਜੇਪੀ ਦੀ ਜਿਹੜੀ ਆ ਉਹ ਗੱਲ ਨਹੀਂ ਬਣ ਰਹੀ। ਅਰਵਿੰਦ ਕੇਜਰੀਵਾਲ ਦੀ ਜਿਹੜੀ ਉਹ ਵਾਪਸੀ ਹੋ ਰਹੀ ਆ। ਅੱਜ ਸ਼ਾਮ ਨੂੰ 5 ਵਜੇ ਜਦੋਂ ਵੋਟਾਂ ਪੈਣ ਦਾ ਕੰਮ ਪੂਰਾ ਹੋ ਜਾਏਗਾ, ਉਹਦੇ ਬਾਅਦ ਬਹੁਤਾ ਕੁਛ ਜਿਹੜਾ ਉਹ ਕਲੀਅਰ ਹੋ ਜਾਏਗਾ ਤੇ ਰਹਿੰਦੀ ਖੁੰਦੀ ਕਸਰ ਜਿਹੜੀ ਆ ਉਹ 11 ਫਰਵਰੀ ਨੂੰ ਜਿਸ ਦਿਨ ਨਤੀਜੇ ਆਉਣਗੇ ਉਸ ਦਿਨ ਕਲੀਅਰ ਹੋ ਜਾਏਗੀ। ਸੋ ਦਰਸ਼ਕੋ, ਅੱਜ ਇਹ ਮਸਲਾ ਲੈ ਕੇ ਤੁਹਾਡੇ ਰੂਬਰੂ ਹੋਏ ਆ। ਅਗਲੀ ਵਾਰ ਫਿਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।